ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਇੱਕ ਸਿਆਸਤ ਦੇ ਨਾਲ ਜੁੜੀ ਖਬਰ ਦੇ ਬਾਰੇ। ਰਾਣਾ ਗੁਰਜੀਤ ਤੇ ਸੁਖਬੀਰ ਬਾਦਲ ਦੀ ਮੁਲਾਕਾਤ ਹੋਈ ਹੈ ਤੇ ਸਿਆਸੀ ਚਰਚੇ ਛਿੜ ਗਏ ਨੇ। ਚਰਚੇ ਵੀ ਨੇ ਕਿ ਰਾਣਾ ਸਾਹਿਬ ਕਈ ਵਾਰੀ ਦਿੱਲੀ ਵੀ ਗੇੜਾ ਮਾਰਿਆ ਹੈ। नहीं देखो, राणा गुरजीत एक कारोबारी है ते एलानिया कारोबारी है। जी जी बिल्कुल। वो कोई मतलब कि लुकवा कारोबारी नहीं है कि किसी दे थ्रू पैसे ला ले बिजनेस दे विच ते सियासत भी करी गए ते सारा कुछ करी गए। जी जी। गल ते ये है कि ये जिहड़ी मुलाकात है उस मुलाकात तो बाद जो चीज़ां चल रही ने जहन दे विच जां जो चीज़ां मीडिया च चल रही जी ਉਹਦੇ ਬਾਰੇ ਆਪਾਂ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਟਾਈਮਿੰਗ। ਮੈਂ ਹਮੇਸ਼ਾ ਕਹਿੰਦਾ ਹੁੰਦਾ ਸਿਆਸਤ ਦੇ ਕਿਸੇ ਵੀ ਘਟਨਾਕ੍ਰਮ ਨੂੰ ਡੀਕੋਡ ਕਰਨਾ ਹੋਵੇ ਤਾਂ ਟਾਈਮ ਜਿਹੜਾ ਉਹਦਾ ਇੱਕ ਠੋਸ ਤੇ ਸਟਿਕ ਫਾਰਮੂਲਾ ਹੁੰਦਾ ਕਿ ਟਾਈਮ ਕੀ ਹੈ। ਜੀ ਜੀ। ਤਾਂ ਟਾਈਮ ਨੂੰ ਜਦੋਂ ਚੈੱਕ ਕਰੋਗੇ ਤਾਂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੇ ਵਿੱਚ 1 ਮਹੀਨੇ ਤੋਂ ਵੀ ਘੱਟ ਰਹਿ ਗਿਆ। ਜੇ ਆਪਾਂ ਸਾਰੀਆਂ ਮੀਡੀਆ ਰਿਪੋਰਟਾਂ ਦਾ ਸਿੱਟਾ ਕੱਢ ਲਈਏ ਜਿਹੜੇ ਕਿ ਹੁਣ ਇਹ ਸਮਾਂ ਵੀ ਦੱਸ ਚੁੱਕੇ ਆ ਕਿ ਲਿਸਟ ਤੱਕ ਸਾਰੀ ਕੁਝ ਬਣ ਚੁੱਕੀ ਹੈ ਤੇ ਉਹ ਜਿਹੜੀ ਰਿਹਾਈ ਆ ਉਹ 26 ਜਨਵਰੀ ਨੂੰ ਪੱਕੀ ਆ। ਅੱਛਾ ਫਰਜ਼ ਕਰੋ ਜੇ ਉਹ ਰਿਹਾਈ ਹੁੰਦੀ ਹੈ ਤਦ ਵੀ ਕੁਛ ਦਿਨ ਆ ਕਿ ਜੇ ਸਜ਼ਾ ਪੂਰੀ ਕੱਟ ਕੇ ਵੀ ਸਿੱਧੂ ਆਉਂਦਾ ਤੇ ਤਦ ਵੀ ਕੁਛ ਮਹੀਨੇ ਬਚੇ। ਖੇਡ ਕੁਛ ਦਿਨ ਕੁਛ ਮਹੀਨੇ ਦੀ ਆ। ਅੱਗੇ ਇਲੈਕਸ਼ਨ ਹੈ 2024 ਦਾ। ਜੀ ਸਭਨਾਂ ਨੂੰ ਪਤਾ ਹੈ। ਜੇ ਜਿਹਨੂੰ ਨਹੀਂ ਪਤਾ ਉਹਨੂੰ ਮੈਂ ਦੱਸ ਦੇਣਾ ਕਿ ਨਵਜੋਤ ਸਿੰਘ ਸਿੱਧੂ ਦੀ ਨਵਤੇਜ ਚੀਮੇ ਦੇ ਨਾਲ ਬਹੁਤ ਗੂੜੀ ਯਾਰੀ ਆ। ਲੰਗੋਟੀਏ ਯਾਰ ਨੇ ਜੀ। ਤੇ ਨਵਤੇਜ ਚੀਮੇ ਦੇ ਖਿਲਾਫ ਇਲੈਕਸ਼ਨ ਕੌਣ ਲੜਿਆ ਸੀ ਸਭ ਨੂੰ ਪਤਾ ਹੈ। ਰਾਣਾ ਜੀ ਦਾ ਮੁੰਡਾ ਬਿਲਕੁਲ ਛੋਟਾ ਰਾਣਾ ਜੀ। ਰਾਣਾ ਜੀ ਮੁਝੇ ਮਾਫ ਕਰਨਾ ਗਲਤੀ ਮਾਰੇ ਸੇ ਹੋ ਗਈ। तो ਉਧਰ ਦੂਸਰੀ ਸਾਈਡ ਹੈ ਸੁਖਪਾਲ ਖਹਿਰਾ ਦੁਆਬੇ ਦੇ ਵਿੱਚ ਜੀ। ਸੁਖਪਾਲ ਖਹਿਰੇ ਦੇ ਨਾਲ ਵੀ ਹੈ ਛੱਤੀ ਦਾ ਅੰਕੜਾ। ਸੋ ਇਸ ਕਰਕੇ ਇਸ ਮੁਲਾਕਾਤ ਦੇ ਮਾਇਨੇ ਨਿਕਲ ਨਹੀਂ ਸੀ। ਬੇਸ਼ੱਕ ਰਾਣਾ ਕਹਿ ਰਹੇ ਨੇ ਕਿ ਦੇਖੋ ਇਹ ਸਾਡਾ ਜਿਹੜਾ ਕੋਈ ਸਮਾਜਿਕ ਸਰੋਕਾਰ ਵੀ ਹੁੰਦਾ ਹੈ, ਕੋਈ ਬਿਜ਼ਨਸ ਵੀ ਚੱਲਦੇ ਨੇ, ਸਾਰਾ ਕੁਛ ਹੈ ਕਿ ਇਹ ਸ਼ਿਸ਼ਟਾਚਾਰੀ ਮੁਲਾਕਾਤ ਵੀ ਹੋ ਸਕਦੀ ਹੈ ਤੇ ਮੈਂ ਆਪਣੀ ਹਾਈ ਕਮਾਨ ਨੂੰ ਜਾਣੂ ਕਰਵਾਇਆ ਸੀਗਾ। ਇਹਦੇ ਸਿਆਸੀ ਅਰਥ ਨਹੀਂ ਕੱਢਣੇ ਚਾਹੀਦੇ। ਪਰ ਦੇਖੋ ਗੱਲ ਇਹ ਆ ਕਿ ਦੋ ਕਬੱਡੀ ਵਾਲੇ ਇਕੱਠੇ ਹੋ ਜਾਣ, ਚਾਹੇ ਵਿਆਹ ਦੇ ਟੇਬਲ ਤੇ ਕਿਉਂ ਨਾ ਇਕੱਠੇ ਹੋ ਜਾਣ, ਗੱਲ ਕਬੱਡੀ ਦੀ ਜ਼ਰੂਰ ਚੱਲੇਗੀ, ਵਿਆਹ 'ਚ ਵੀ ਚੱਲੇਗੀ। ਹਾਂਜੀ ਹਾਂਜੀ ਬਿਲਕੁਲ ਚੱਲੇਗੀ। ਤੇ ਦੋ ਸਿੰਗਰ ਕਿਤੇ ਮਤਲਬ ਕਿ ਉਹੋ ਜਿਹੀ ਜਗ੍ਹਾ ਤੇ ਜਿੱਥੇ ਮਾਹੌਲ ਖੁਸ਼ੀ ਵਾਲਾ ਨਾ ਵੀ ਹੋਵੇ ਹਾਂਜੀ ਤੇ ਉਹ ਕਿਤੇ ਇਕੱਠੇ ਹੋ ਜਾਣ ਅੱਧਾ ਘੰਟਾ, ਗੱਲ ਸੁਰਾਂ ਦੀ ਉੱਥੇ ਜ਼ਰੂਰ ਚੱਲਣੀ ਹੈ। ਜੀ ਇਦਾਂ ਹੀ ਜੇ ਦੋ ਚੁਗਲਖੋਰ ਇਕੱਠੇ ਹੋ ਗਏ ਤੇ ਭਾਵੇਂ ਉਹ ਜੇਲ੍ਹ ਹੀ ਕਿਉਂ ਨਾ ਹੋਵੇ, ਉਹਨਾਂ ਨੇ ਚੁਗਲੀ ਕਰਨ ਤੋਂ ਬਾਜ਼ ਨਹੀਂ ਆਉਣਾ ਜੀ। ਤੇ ਉਸ ਤਰ੍ਹਾਂ ਹੀ ਇਹ ਜਿਹੜੇ ਸਿਆਸਤਦਾਨ ਆ ਜੇ ਇਕੱਠੇ ਹੋਣਗੇ ਕਿਤੇ ਰਾਜਨੀਤਿਕ ਗੱਲ ਹੀ ਨਾ ਕਰਨ ਘੰਟੇ ਦੇ ਵਿੱਚ, 1.5 ਘੰਟੇ 'ਚ ਕਿਤੇ ਹੋ ਸਕਦਾ ਆ ਜੀ ਜੀ। ਤੇ ਜੇ ਹੁਣ ਕਿਆਫਿਆਂ ਦੀ ਗੱਲ ਆ, ਵੈਸੇ ਤਾਂ ਜਿਵੇਂ ਤੁਸੀਂ ਦਿੱਲੀ ਦਾ ਜ਼ਿਕਰ ਕੀਤਾ, ਇਹਨਾਂ ਦੀ ਚੰਗੀ ਸਭ ਨਾਲ ਚੰਗੀ ਆ, ਯੋਗੀ ਹੋਰਾਂ ਨਾਲ ਵੀ ਚੰਗੀ ਆ, ਸਾਰਿਆਂ ਨਾਲ ਚੰਗੀ ਆ ਕਿਉਂਕਿ ਤਾਂ ਕਾਰੋਬਾਰੀ ਨੇ ਬਿਲਕੁਲ। ਉਹਨਾਂ ਦੇ ਮਿੱਤਰ ਪਰਮ ਮਿੱਤਰ ਉਹਨਾਂ ਦੇ ਜਿਹੜੇ ਕੈਪਟਨ ਸਾਹਿਬ ਆ ਉਹ ਹੁਣ ਚਲੇ ਗਏ ਨੇ ਭਾਜਪਾ ਦੇ ਵਿੱਚ। ਰਾਣਾ ਇਸ ਤਰ੍ਹਾਂ ਦਾ ਐਸੈਟ ਹੈ ਕਿਸੇ ਵੀ ਪਾਰਟੀ ਵਾਸਤੇ। ਉਹ ਆਪ ਆਪਣੇ ਮੁੰਡੇ ਦਾ ਤੇ ਇਸ ਤੋਂ ਇਲਾਵਾ 2-4 ਹੋਰ ਸੀਟਾਂ ਦਾ ਵੀ ਖਰਚਾ ਚੁੱਕ ਸਕਦਾ ਹੈ। ਸਹੀ ਹੈ। ਰਾਣਾ ਗੁਰਜੀਤ ਸਿੰਘ ਇਸ ਤਰ੍ਹਾਂ ਦਾ ਨੇਤਾ ਹੈ ਤਾਂ ਉਹਦੀ ਇੱਕ ਕੀਮਤ ਹੈ ਅਲੱਗ ਤੋਂ। ਉਹ ਹਰੇਕ ਨੇਤਾ ਦੀ ਇੱਕ ਜਿੱਦਾਂ ਵੈਲਿਊ ਹੁੰਦੀ ਹੈ, ਬ੍ਰਾਂਡ ਵੈਲਿਊ ਹੁੰਦੀ ਹੈ, ਉਸੇ ਤਰ੍ਹਾਂ ਹੀ ਰਾਣਾ ਗੁਰਜੀਤ ਦੀ ਆ। ਤਾਂ ਗੱਲ ਇਹ ਆ ਕਿ ਹੁਣ ਇਸ ਚੀਜ਼ ਨੂੰ ਇਸ ਚੀਜ਼ ਨਾਲ ਜੋੜ ਕੇ ਜ਼ਰੂਰ ਵੇਖਿਆ ਜਾ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਜੇ ਕਾਂਗਰਸ 'ਚ ਰਹਿੰਦੇ ਆ, ਜਿਹਦਾ ਕਿ ਹੁਣ ਇਮਕਾਨ ਬਣ ਰਿਹਾ ਹੈ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਦੀ ਮੁਲਾਕਾਤ ਤੋਂ ਬਾਅਦ ਕਾਫੀ ਚੀਜ਼ਾਂ ਸਪਸ਼ਟ ਹੋਈਆਂ ਨੇ। ਇੱਕ ਤੇ ਇਹ ਕਿ ਬਠਿੰਡੇ 'ਚ ਇੰਨਾ ਘਮਸਾਨ ਚੱਲ ਰਿਹਾ ਰਾਜਾ ਵੜਿੰਗ ਦੇ ਅਗੇਂਸਟ, ਮਤਲਬ ਕਿ ਇੱਕ ਧੜਾ ਖਲੋਤਾ ਵਾ ਮਨਪ੍ਰੀਤ ਬਾਦਲ ਦਾ ਤੇ ਉਹਨਾਂ ਨੂੰ ਹਿਲਾ ਨਹੀਂ ਪਾ ਰਿਹਾ ਰਾਜਾ ਵੜਿੰਗ। ਇੱਥੋਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਉਹ ਜਿਵੇਂ ਕਹਿੰਦੇ ਨਾ ਕਿ ਕਿੱਲਾ ਉਹ ਜਿਹੜਾ ਕਾਇਮ ਹੋਵੇ ਤੇ ਕੱਟਾ ਫੇਰ ਇੰਗੜਦਾ ਹੈ। ਸਭਨਾਂ ਨੂੰ ਪਤਾ ਮਨਪ੍ਰੀਤ ਸਿੰਘ ਬਾਦਲ ਦੀ ਰਾਹੁਲ ਗਾਂਧੀ ਦੀ ਟੀਮ ਨਾਲ ਅੱਛੀ ਆ ਤੇ ਰਾਹੁਲ ਗਾਂਧੀ ਨਾਲ ਗੁੱਡ ਵੈਲ ਹੈ ਕਿਉਂਕਿ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਉਣ 'ਚ ਵੀ ਇੱਕ ਭੂਮਿਕਾ ਸੀ। ਸੋ ਇਸ ਕਰਕੇ ਉਹ ਜਿਹੜੀ ਮੁਲਾਕਾਤ ਹੈ ਉਹ ਮਾਇਨਾਖੇਜ਼ ਹੋ ਜਾਂਦੀ ਆ ਕਿ ਸ਼ਾਇਦ ਕੋਈ ਸੁਨੇਹਾ ਪੱਤਰ ਜਾਂ ਕੋਈ ਅਗਾਊ ਸੂਚਨਾ ਪਹੁੰਚੀ ਹੋਵੇ ਜਿਹੜੀ ਇੰਨੀ ਵੱਡੀ ਗੁਫ਼ਤਗੂ ਹੋਈ ਆ। ਉਹ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਹੁਣ ਇਹਨਾਂ ਚਰਚਾਵਾਂ ਨੂੰ ਹੋਰ ਪਖਾਉਂਦੀਆਂ ਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ।
ਪਰ ਜਿੰਨੀ ਕੁ ਇੱਕ ਹੋਰ ਸਾਈਡ ਤੋਂ ਜਾਣਕਾਰੀ ਆ ਕਿ ਰਾਣਾ ਗੁਰਜੀਤ ਸੰਸਦ 'ਚ ਜਾਣਾ ਚਾਹੁੰਦੇ ਆ, ਕਿਉਂਕਿ ਹੁਣ ਉਹਨਾਂ ਦੇ ਮੁੰਡੇ ਇੱਥੇ ਵਿਧਾਨ ਸਭਾ 'ਚ ਜਿਹੜੇ ਆ ਰਾਣਾ, ਛੋਟਾ ਰਾਣਾ, ਉਹ ਤਾਂ ਪਹੁੰਚ ਹੀ ਚੁੱਕੇ ਆ। ਤਾਂ ਉਹ ਹੁਣ ਉਤਲੀ ਰਾਜਨੀਤੀ 'ਚ ਜਾਣਾ ਚਾਹੁੰਦੇ, ਕੌਮੀ ਰਾਜਨੀਤੀ 'ਚ। ਤੇ ਇਸ ਕਰਕੇ ਹੋ ਸਕਦਾ ਵੀ 2024 ਵਾਸਤੇ ਵੀ ਕੋਈ ਬੰਨ ਨੂੰ ਵੱਜ ਗਿਆ ਹੋਵੇ, ਇਹਦੇ 'ਚ ਕੋਈ ਕੁਛ ਨਹੀਂ ਕਹਿ ਸਕਦਾ। ਬਿਲਕੁਲ। ਤੇ ਜੇ 2024 ਦੀ ਕੋਈ ਤਿਆਰੀ ਆ ਤੇ ਫਿਰ ਇੱਕ ਨਾਂ ਮੇਰੇ ਜ਼ਿਹਨ 'ਚ ਆਉਂਦਾ, ਜਿਹੜੀ ਮੇਰੀ ਆਪਣੀ ਆਬਜ਼ਰਵੇਸ਼ਨ ਹੈਗੀ ਆ, ਕਿ ਫਿਰ ਰਾਣਾ ਗੁਰਜੀਤ ਸਿੰਘ ਖਡੂਰ ਸਾਹਿਬ ਦੀ ਤਿਆਰੀ ਕਰ ਰਿਹਾ ਹੈ, ਕਿਉਂਕਿ ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਵਿਦਾ ਹੋ ਚੁੱਕੇ ਆ। ਤਾਂ ਉਹ ਪਾਰਟੀ ਕਿਹੜੀ 'ਚ ਰਹਿਣਗੇ, ਕਿਹੜੀ 'ਚ ਨਹੀਂ ਰਹਿਣਗੇ, ਉਹ ਤੇ ਮੈਂ ਨਹੀਂ ਕਹਿ ਸਕਦਾ। ਪਰ ਜੇ ਉਹ ਮੈਂਬਰ ਪਾਰਲੀਮੈਂਟ ਦੀ ਚੋਣ ਲੜਦੇ ਨੇ ਤੇ ਸਮਰਥਨ ਤਾਂ ਜਿਵੇਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਉਹਨਾਂ ਦੀ ਸਾਰਿਆਂ ਨਾਲ ਗੁੱਡਵਿਲ ਹੈ, ਉਹਨਾਂ ਦੇ ਮਿੱਤਰ ਭਾਜਪਾ 'ਚ ਨੇ ਇਸ ਵੇਲੇ, ਉਹਨਾਂ ਦੀ ਕਾਂਗਰਸ 'ਚ ਆਪਣੀ ਇੱਕ ਮਿੱਤਰਤਾ ਹੈ ਬਹੁਤ ਵੱਡੀ ਲੌਬੀ ਦੇ ਨਾਲ। ਫਿਰ ਮੈਂ ਜਿਵੇਂ ਕਿਹਾ ਕਿ ਅਕਾਲੀ ਦਲ ਨਾਲ ਤੇ ਫਿਰ ਸਪਸ਼ਟ ਹੀ ਹੋ ਗਿਆ ਨਾ, ਉਹਨਾਂ ਦੀ ਸ਼ਿਸ਼ਟਾਚਾਰੀ ਮੁਲਾਕਾਤ ਤੱਕ ਪਹੁੰਚ ਵੀ ਹੈ। ਤਾਂ ਫਿਰ ਇਹੋ ਜਿਹਾ ਬੰਦਾ ਨਾ ਲੜੇ ਇਲੈਕਸ਼ਨ ਤੇ ਕਿਤੇ ਹੋ ਸਕਦਾ। ਬਾਕੀ ਉਹ ਸਾਫ਼ ਕਰ ਦੇਣਗੇ, ਥੋੜਾ ਜਿਹਾ ਸਮਾਂ ਲੈ ਲਓ, ਮੁੱਛ ਨੂੰ ਵੱਟ ਦੇ ਕੇ ਉਹਨਾਂ ਨੂੰ ਦੱਸ ਦੇਣਾ ਕਿ ਬਸ ਰਾਣਾ ਤੇ ਐ ਕਰੇਗਾ। ਜੀ। ਹੁਣ ਕਾਂਗਰਸੀ ਵੀ ਤਾਂ ਹੈਰਾਨ ਹੋਣਗੇ ਨਾ ਮਿੰਟੂ ਜੀ, ਵੀ 2024 ਦੀ ਤਿਆਰੀ ਤੇ ਚੱਲ ਰਹੀ ਹੈ। ਹੁਣ ਇਹ ਨਹੀਂ ਕਹਿ ਸਕਦੇ ਵਿਚਾਰੇ ਵੀ ਸਾਡੇ ਨੂੰ ਚੱਲ ਰਹੀ ਹੈ, ਕਿਹੜੇ ਪਾਸੇ ਚੱਲ ਰਹੀ ਹੈ। ਹਾਂ, ਤਿਆਰੀ ਬਸ ਉਹੀ ਆ ਨਾ, ਲੀਡਰ ਨੇ ਤਿਆਰੀ ਕਰਨੀ ਹੁੰਦੀ ਹੈ। ਉਹਨਾਂ ਦੇ ਮੁੰਡੇ ਨੇ ਵੀ ਤਿਆਰੀ ਕੀਤੀ ਸੀਗੀ ਨਾ। ਇਹਨਾਂ ਨੂੰ ਤੇ ਪਤਾ ਹੀ ਉਦੋਂ ਲੱਗਾ ਸੀਗਾ ਜਦੋਂ ਉਹਨਾਂ ਨੇ ਕਿਹਾ ਮੈਂ ਤਾਂ ਇਲੈਕਸ਼ਨ ਲੜਨਾ, ਅਸੀਂ ਤਾਂ ਇਲੈਕਸ਼ਨ ਲੜਾਂਗੇ। ਕਮਾਲ ਦੀ ਗੱਲ ਹੈ ਕਿ ਵਾਲ ਵੀ ਵਿੰਗਾ ਨਹੀਂ ਕਰ ਸਕੇ। ਅਨੁਸ਼ਾਸਨ ਦੇ ਪਾਠ ਪੜਾਉਣ ਵਾਲੇ ਰਾਣਾ ਗੁਰਜੀਤ ਦੇ ਅੱਗੇ ਖੰਘ ਨਹੀਂ ਸਕੇ। ਬਿਲਕੁਲ ਸਹੀ ਹੈ।